ਜੀਵਨ ਦੇ ਵਿੱਚ ਮਿਹਨਤ ਕਰਦੇ ਰਹੋ। ਜੀਵਨ ਦੇ ਵਿੱਚ ਮਿਹਨਤ ਕਰਦੇ ਰਹੋ। ਇਹਦੇ ਨਾਲ ਤੁਹਾਡਾ ਕੰਮ ਜਲਦੀ ਤੇ ਨਹੀਂ ਪਰ ਜਲਦ ਹੀ ਹੋ ਜਾਏਗਾ। ਇੱਕ ਵਾਰੀ ਬੋਲੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਮਿਹਨਤ ਕਰਦੇ ਰਹੋ। ਇਹਦੇ ਨਾਲ ਤੁਹਾਡਾ ਕੰਮ ਜਲਦੀ ਤੇ ਨਹੀਂ ਹੋਏਗਾ ਪਰ ਜਲਦ ਹੋ ਜਾਏਗਾ। ਪਿਆਰਿਓ, ਮੈਂ ਕਈ ਵਾਰੀ ਇਹ ਅਰਜ਼ ਕਰਦਾ, ਮਿਹਨਤ ਕਰਨ ਤੋਂ ਕਦੀ ਵੀ ਪਿੱਛੇ ਨਾ ਹੋਵੋ। ਔਰ ਮਿਹਨਤ ਕਰਨ ਦੇ ਸਮੇਂ ਦੇ ਵਿੱਚ ਨਾ ਇੱਕ ਚੀਜ਼ ਦਾ ਖਾਸ ਖਿਆਲ ਰੱਖਿਓ। ਉਹ ਪਤਾ ਕੀ, ਮੈਨੂੰ ਕਿਸੇ ਨੇ WhatsApp ਤੇ ਇੱਕ ਵੀਡੀਓ ਕਲਿੱਪ ਭੇਜਿਆ। ਉਸ ਕਲਿੱਪ ਦੇ ਵਿੱਚ ਇੱਕ ਗੁਰਮੁਖ ਪਿਆਰਾ ਆਪਣਾ ਜ਼ਿਕਰ ਸੁਣਾ ਰਿਹਾ ਹੈ, ਆਪਣੀ ਪਹਿਲੀ ਗੱਲ ਸੁਣਾ ਰਿਹਾ ਹੈ। ਕਹਿੰਦਾ, ਜਦੋਂ ਮੈਂ ਆਪਣੀ ਜ਼ਮੀਨ ਲਈ, ਜ਼ਮੀਨ ਦੇ ਉੱਤੇ ਬਣਾਉਣਾ ਸੀ ਆਪਣਾ ਵੱਡਾ ਆਫਿਸ, ਵੱਡੀ ਫੈਕਟਰੀ ਲੱਗਣੀ ਸੀ, ਨਾਲ ਬੜਾ ਸੋਹਣਾ ਮੇਰਾ ਆਫਿਸ ਬਣਨਾ ਸੀ, ਬਹੁਤ ਵੱਡੀ ਜ਼ਮੀਨ, ਬੜਾ ਵੱਡਾ ਇੱਕ ਬਿਜ਼ਨਸਮੈਨ ਉਹ ਸੁਣਾ ਰਿਹਾ ਹੈ ਗੱਲ। ਕਹਿੰਦਾ, ਜਦੋਂ ਨਕਸ਼ੇ ਬਣ ਕੇ ਤਿਆਰ ਹੋਏ ਤੇ ਮੈਂ ਉਸ ਜਗ੍ਹਾ ਤੇ ਪਹੁੰਚਿਆ ਕਿ ਇੱਦਾਂ ਇਮਾਰਤ ਬਣਨੀ, ਇੰਜੀਨੀਅਰ ਮੈਨੂੰ ਸਾਰੀ ਚੀਜ਼ ਸਮਝਾ ਰਿਹਾ ਤੇ ਕਹਿੰਦਾ ਸਾਰੀ ਬੰਜਰ ਜ਼ਮੀਨ ਸੀ, ਖਾਲੀ ਜ਼ਮੀਨ ਸੀ, ਇਮਾਰਤ ਤੇ ਅਜੇ ਉਸਰਨੀ ਸੀ, ਪਰ ਉਸ ਮੇਰੀ ਜ਼ਮੀਨ ਦੇ ਉੱਤੇ ਨਾ ਇੱਕ ਬੜਾ ਵੱਡਾ ਰੁੱਖ ਸੀ, ਦਰਖਤ ਸੀ। ਕਹਿੰਦਾ ਉਹ ਦਰਖਤ ਦੀ ਛਾਵੇਂ ਮੈਂ ਕੁਰਸੀ ਢਾ ਕੇ ਬਹਿ ਗਿਆ ਤੇ ਸਭ ਨਾਲ ਮੀਟਿੰਗ ਕਰਨੀ ਸ਼ੁਰੂ ਕਰਤੀ। ਕਹਿੰਦੇ ਵੇਖਦਿਆਂ ਵੇਖਦਿਆਂ 7-8 ਮਹੀਨਿਆਂ ਦੇ ਵਿੱਚ ਮੇਰੀ ਬੜੀ ਸੋਹਣੀ ਫੈਕਟਰੀ ਬਣ ਕੇ ਤਿਆਰ ਹੋ ਗਈ। ਤੇ ਹੁਣ ਜਦੋਂ ਬਣਨ ਲੱਗਾ ਨਾ ਦਫ਼ਤਰ, ਤੇ ਇੰਜੀਨੀਅਰ ਮੈਨੂੰ ਕਹਿੰਦਾ, ਜੀ ਇਹ ਦਫ਼ਤਰ ਤੁਹਾਡਾ ਬੜਾ ਵਧੀਆ ਬਣਨਾ ਹੈ, ਪਰ ਇਹ ਜਿਹੜਾ ਦਰਖਤ ਹੈ ਨਾ ਤੁਹਾਡੇ ਦਫ਼ਤਰ ਦੇ ਵਿੱਚ ਇਹ ਵਿਘਨ ਪਾ ਰਿਹਾ, ਇਸ ਕਰਕੇ ਇਹ ਦਰਖਤ ਨੂੰ ਕੱਟਣਾ ਪੈਣਾ ਤਾਂ ਤੁਹਾਡਾ ਦਫ਼ਤਰ ਬਣੇਗਾ। ਕਹਿੰਦੇ ਇੰਜੀਨੀਅਰ ਨੇ ਜਦੋਂ ਇਹ ਗੱਲ ਕਹੀ ਤੇ ਮੇਰਾ ਧਿਆਨ 7-8 ਮਹੀਨੇ ਪਹਿਲੇ ਚਲਿਆ ਗਿਆ ਕਿ ਇਹ ਉਹੋ ਹੀ ਦਰਖਤ ਤੇ ਜਿਸ ਦਰਖਤ ਨੇ ਜਦੋਂ ਇਸ ਜਗ੍ਹਾ ਤੇ ਮੇਰੇ ਬਹਿਣ ਦੀ ਥਾਂ ਕੋਈ ਨਹੀਂ ਸੀ, ਇਸੇ ਦਰਖਤ ਨੇ ਮੈਨੂੰ ਆਪਣੀ ਛਾਵੇਂ ਬਿਠਾਇਆ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਜਦੋਂ ਕੋਈ ਵੀ ਇੱਥੇ ਬਹਿਣ ਨੂੰ ਜਗ੍ਹਾ ਨਹੀਂ ਸੀ, ਇਹ ਦਰਖਤ ਨੇ ਮੈਨੂੰ ਆਪਣੀ ਛਾਂ 'ਚ ਬਿਠਾਇਆ। ਇਹਦੀ ਛਾਂ ਵਿੱਚ ਬਹਿ ਕੇ ਮੈਂ ਸਾਰੇ ਫੈਸਲੇ ਲਏ ਨੇ ਤੇ ਇਹ ਦਰਖਤ ਨੂੰ ਮੈਂ ਹੱਥੋਂ ਹੀ ਵੱਢ ਦਿਆਂ, ਇਹ ਕਿਵੇਂ ਹੋ ਸਕਦਾ ਹੈ? ਤੇ ਕਹਿੰਦਾ ਨਾਲ ਮੇਰਾ ਇਹ ਸੁਭਾਅ ਬਣ ਗਿਆ ਸੀ, ਜਦੋਂ ਵੀ ਮੈਂ ਆਉਣਾ ਸਾਂ ਉਸਾਰੀ ਵੇਖਣ ਵਾਸਤੇ ਮੈਨੂੰ ਇਦਾਂ ਲੱਗਦਾ ਸੀ ਇਹ ਦਰਖਤ ਮੈਨੂੰ ਮੁਸਕਰਾ ਕੇ ਜੀ ਆਇਆਂ ਕਹਿ ਰਿਹਾ। ਤੇ ਕਹਿੰਦਾ ਜਦੋਂ ਮੈਂ ਬਹਿਣਾ ਸ਼ੁਰੂ ਕੀਤਾ ਸੀ ਉਦੋਂ ਦਰਖਤ ਇੰਨਾ ਹਰਿਆ ਭਰਿਆ ਨਹੀਂ ਸੀ। ਜਦੋਂ ਮੈਂ ਬਹਿਣਾ ਸ਼ੁਰੂ ਕੀਤਾ, ਨਾਲ ਨਾਲ ਇਹਨੂੰ ਪਾਣੀ ਰੋਜ਼ਾਨਾ ਦੇਣਾ ਸ਼ੁਰੂ ਕੀਤਾ, ਇਹ ਹਰਿਆ ਭਰਿਆ ਹੋ ਗਿਆ। ਕਹਿੰਦਾ ਮੈਂ ਕਿਵੇਂ ਵੱਢ ਸਕਦਾ? ਤੇ ਕਹਿੰਦੇ ਅੱਗੋਂ ਮੈਂ ਇੰਜੀਨੀਅਰ ਨੂੰ ਇੰਨੀ ਗੱਲ ਕਹੀ, ਜੀ ਤੁਸੀਂ ਇੰਜੀਨੀਅਰ ਹੋ, ਇਹ ਦਰਖਤ ਨੂੰ ਵੱਢਣਾ ਨਹੀਂ, ਤੁਸੀਂ ਜਿਵੇਂ ਮਰਜ਼ੀ ਦਿਮਾਗ ਲਾ ਕੇ ਮੇਰਾ ਦਫ਼ਤਰ ਤਿਆਰ ਕਰੋ, ਪਰ ਇਹ ਦਰਖਤ ਨੂੰ ਵੱਢਣਾ ਨਹੀਂ ਹੈ, ਸਗੋਂ ਇਹਦੇ ਇਰਦ ਗਿਰਦ ਹੋਰ ਬੂਟੇ ਲਾਉਣੇ ਨੇ, ਇਹ ਦਰਖਤ ਦਾ ਪੂਰਾ ਪਰਿਵਾਰ ਬਣਾਉਣਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਉਹ ਜੀ। ਬੰਦਾ ਨਾ ਇਹ ਚੀਜ਼ ਕਹਿੰਦਿਆਂ ਨਾ ਬੈਰਾਗ ਵਿੱਚ ਆ ਗਿਆ, ਰੋਣ ਲੱਗ ਪਿਆ। ਕਹਿੰਦਾ ਬਸ ਬੰਦਾ ਇੱਥੇ ਆ ਕੇ ਹੀ ਗਲਤੀ ਕਰਦਾ ਹੈ। ਜਿੰਨੇ ਛਾਂ ਦਿੱਤੀ ਹੋਵੇ, ਜਿੰਨੇ ਬਹਿਣ ਨੂੰ ਜਗ੍ਹਾ ਦਿੱਤੀ ਹੋਵੇ, ਜਦੋਂ ਬੰਦਾ ਉਹਦੀਆਂ ਜੜ੍ਹਾਂ ਨੂੰ ਖੋਖਲਾ ਕਰਦਾ ਜਾਂ ਉਹਦੀਆਂ ਜੜ੍ਹਾਂ ਨੂੰ ਵੱਢਦਾ ਹੈ ਨਾ, ਸਭ ਤੋਂ ਵੱਡਾ ਉਹਦੇ ਲਈ ਉਹ ਮਾੜਾ ਦਿਨ ਹੁੰਦਾ ਹੈ। ਕਹਿੰਦਾ ਜਿਸ ਦਰਖਤ ਨੇ ਮੈਨੂੰ ਛਾਂ ਦਿੱਤੀ,
ਮੇਰਾ ਚਿੱਤ ਹੀ ਨਾ ਕੀਤਾ ਉਹਨੂੰ ਵੱਢਣ ਦਾ। ਤੇ ਮੈਂ ਉਹਨੂੰ ਕਿਹਾ ਇਹ ਦਰਖਤ ਇੱਥੇ ਦਾ ਇੱਥੇ ਰਹੇਗਾ, ਸਗੋਂ ਇਹਦੇ ਨਾਲ ਹੋਰ ਬੂਟੇ ਲਾ ਕੇ ਇਹਦਾ ਪੂਰਾ ਪਰਿਵਾਰ ਬਣਾਉਣਾ ਹੈ। ਤੇ ਇਹ ਗੱਲ ਕਹਿੰਦਾ ਨਾ ਉਹ ਬੈਰਾਗ 'ਚ ਆ ਕੇ ਕਹਿੰਦਾ ਪਿਆਰਿਓ, ਜੀਵਨ ਦੇ ਵਿੱਚ ਕਦੀ ਵੀ ਆਪਣੇ ਮਾਂ-ਬਾਪ ਦੀਆਂ ਜੜ੍ਹਾਂ ਨੂੰ ਨਾ ਵੱਢਿਓ। ਜੀਵਨ ਦੇ ਵਿੱਚ ਜਿਸ ਤੁਹਾਡੇ ਮੁਰਸ਼ਿਦ ਨੇ, ਜਿਸ ਤੁਹਾਡੇ ਟੀਚਰ ਨੇ, ਜਿਹੜੇ ਤੁਹਾਡੇ ਉਸਤਾਦ ਨੇ ਤੁਹਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਹੋਵੇ, ਕਦੀ ਵੀ ਉਹਦੇ ਨਾਲ ਕਿਸੇ ਵੀ ਗੱਲ ਦੇ ਵਿੱਚ ਕੰਪੀਟੀਸ਼ਨ ਨਾ ਕਰਿਓ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਕਦੀ ਵੀ ਜੀ। ਉਹਦੇ ਨਾਲ ਕੰਪੀਟੀਸ਼ਨ ਨਾ ਕਰੋ ਜਿਨੇ ਤੁਹਾਨੂੰ ਚੱਲਣਾ ਸਿਖਾਇਆ ਹੈ। ਤੇ ਜੇ ਜੀਵਨ ਦੇ ਵਿੱਚ ਚਲਦਿਆਂ ਤੁਹਾਡੇ ਉਸਤਾਦ ਨੇ, ਤੁਹਾਡੇ ਮੁਰਸ਼ਿਦ ਨੇ, ਤੁਹਾਡੇ ਟੀਚਰ ਨੇ, ਤੁਹਾਡੇ ਵੱਡਿਆਂ ਨੇ, ਮਾਤਾ ਪਿਤਾ ਨੇ ਜੇ ਤੁਹਾਨੂੰ ਕਿਤੇ ਤੁਹਾਡੀ ਗਲਤੀ ਲਈ ਡਾਂਟ ਵੀ ਦਿੱਤਾ ਹੈ ਤੇ ਉਹਨਾਂ ਦੀ ਉਹ ਚੀਜ਼ ਨੂੰ ਇਗਨੋਰ ਕਰਕੇ ਜਿਹੜੀ ਗੱਲ ਦੇ ਲਈ ਡਾਂਟਿਆ ਉਹ ਕਮੀ ਨੂੰ ਕੱਢਣ ਦਾ ਯਤਨ ਕਰਿਓ। ਪਰ ਭੁੱਲ ਕੇ ਵੀ ਆਪਣੇ ਮੁਰਸ਼ਿਦ, ਆਪਣੇ ਟੀਚਰ, ਆਪਣੇ ਉਸਤਾਦ, ਆਪਣੇ ਮਾਪਿਆਂ ਦੇ ਨਾਲ ਕੰਪੀਟੀਸ਼ਨ ਨਾ ਕਰਿਓ ਤੇ ਕਦੀ ਵੀ ਉਹਨਾਂ ਦੀਆਂ ਜੜ੍ਹਾਂ ਨੂੰ ਨਾ ਖੋਖਲਾ ਕਰਿਓ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਗੱਲ ਸ਼ੁਰੂ ਕੀਤੀ ਹੈ, ਮਿਹਨਤ ਕਰਦੇ ਰਹੋ, ਪਰ ਮਿਹਨਤ ਦੇ ਵਿੱਚ ਇਹ ਚੀਜ਼ ਯਾਦ ਜ਼ਰੂਰ ਰੱਖਿਓ ਕਿ ਪਿਆਰਿਓ, ਜਿਨੇ ਉਂਗਲੀ ਫੜ ਕੇ ਸਿਖਾਇਆ ਕਿਤੇ ਮੈਂ ਉਹਨਾਂ ਦੀਆਂ ਜੜ੍ਹਾਂ ਤੇ ਨਹੀਂ ਵੱਢਣ ਲੱਗ ਪਿਆ, ਕਿਤੇ ਮੈਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਤੇ ਨਹੀਂ ਆ ਗਿਆ, ਕੋਈ ਕੰਪੀਟੀਸ਼ਨ ਤੇ ਨਹੀਂ ਉਹਨਾਂ ਦੇ ਨਾਲ ਮੈਂ ਕਰਨ ਲੱਗ ਪਿਆ। ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਹੈ, ਫਿਰ ਤੁਹਾਨੂੰ ਕਾਮਯਾਬੀ ਜਲਦ ਹੀ ਮਿਲ ਜਾਏਗੀ। ਤੇ ਜੇ ਉਹਨਾਂ ਦੇ ਨਾਲ ਤੁਸੀਂ ਕੰਪੀਟੀਸ਼ਨ ਕਰੋਗੇ ਪਿਆਰਿਓ, ਉਹਨਾਂ ਦੀਆਂ ਜੜ੍ਹਾਂ ਨੂੰ ਵੱਢੋਗੇ ਜਿਨ੍ਹਾਂ ਨੇ ਤੁਹਾਨੂੰ ਚੱਲਣਾ ਸਿਖਾਇਆ, ਫਿਰ ਜੋ ਮਰਜ਼ੀ ਕਰ ਲਓ, ਜੀਵਨ ਦੇ ਵਿੱਚ ਤੁਹਾਡੀ ਤਰੱਕੀ ਨਹੀਂ ਹੋ ਸਕਦੀ। ਤੇ ਜੇ ਚਾਹੁੰਦੇ ਹੋ ਤਰੱਕੀ ਤੇ ਕਦੀ ਵੀ ਆਪਣੇ ਮੁਰਸ਼ਿਦ ਨਾਲ, ਉਸਤਾਦ ਨਾਲ, ਟੀਚਰ ਨਾਲ, ਮਾਪਿਆਂ ਨਾਲ ਕਦੀ ਵੀ ਕੰਪੀਟੀਸ਼ਨ ਨਾ ਕਰੋ। ਹਾਂ, ਜਿਵੇਂ ਉਹ ਬੰਦੇ ਨੇ ਦਰਖਤ ਨੂੰ ਪਾਣੀ ਦਿੱਤਾ ਹੈ ਨਾ ਰੋਜ਼, ਤੂੰ ਵੀ ਆਪਣੇ ਵੱਡਿਆਂ ਦੇ ਲਈ ਦੁਆ ਕਰ, ਅਰਦਾਸ ਕਰ, ਉਹਨਾਂ ਦੀ ਹੋਰ ਤਰੱਕੀ ਲਈ ਅਰਦਾਸ ਕਰ, ਉਹਨਾਂ ਦੀ ਸਿਹਤ ਲਈ ਅਰਦਾਸ ਕਰ। ਤੇ ਪਿਤਾ ਜੀ ਨੂੰ ਕਹਿ, ਪਿਤਾ ਜੀ, ਮੁਰਸ਼ਿਦ ਦੀ ਨਿਗਾਹ ਦਾ ਸਦਕਾ, ਉਹਦੇ ਪੈਰਾਂ ਦਾ ਸਦਕਾ, ਮਾਪਿਆਂ ਦੇ ਪੈਰਾਂ ਦਾ ਸਦਕਾ, ਮੇਰੇ ਉਸਤਾਦ ਦੇ ਪੈਰਾਂ ਦਾ ਸਦਕਾ ਮੇਰੇ ਗਰੀਬ ਨੂੰ ਵੀ ਬਰਕਤ ਪਾ ਦੇਵੀਂ। ਵਾਹਿਗੁਰੂ। ਕਿਰਪਾ ਕਰੀ। ਵਾਹਿਗੁਰੂ। ਮੇਰੇ ਪੱਲੇ ਤੇ ਹੈ ਕੱਖ ਨਹੀਂ, ਉਹਨਾਂ ਦੀ ਬਦੌਲਤ ਹੀ ਮੇਰੇ ਗਰੀਬ ਤੇ ਆਪਣਾ ਤਰਸ ਬਣਾਈ ਰੱਖੀ। ਪਰ ਕਦੀ ਵੀ ਭੁੱਲ ਕੇ ਕੰਪੀਟੀਸ਼ਨ ਨਾ ਕਰਿਓ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਏ। ਪੱਥਰ ਵਿੱਚ ਖੁਦਾ ਹੈ, ਪੱਥਰ ਖੁਦਾ ਨਹੀਂ। ਉਹ ਤੇ ਜ਼ਰਰੇ ਜ਼ਰਰੇ ਵਿੱਚ ਵਰਤ ਰਿਹਾ ਨਾ, ਕੀੜੀ ਦੇ ਵਿੱਚ ਵੀ ਹੈ, ਹਾਥੀ ਵਿੱਚ ਵੀ ਹੈ, ਪੱਥਰਾਂ ਦੇ ਵਿੱਚ ਵੀ ਹੈ, ਪਹਾੜਾਂ ਵਿੱਚ ਵੀ, ਹਰ ਜਗ੍ਹਾ ਤੇ ਉਹ ਹੈ। ਪੱਥਰ ਵਿੱਚ ਖੁਦਾ ਹੈ, ਪੱਥਰ ਖੁਦਾ ਨਹੀਂ। ਖੁਦਾ ਦਿਲ ਵਿੱਚ ਹੈ, ਕੋਈ ਗੁੰਮਸ਼ੁਦਾ ਨਹੀਂ। ਗੌਰ ਕਰ ਇਸ ਵੀਰਾਨੇ 'ਚ ਲੱਭਣ ਵਾਲਿਆ, ਤੂੰ ਹੀ ਰੱਬ ਤੋਂ ਜੁਦਾ ਹੈ, ਉਹ ਤੇਰੇ ਤੋਂ ਜੁਦਾ ਨਹੀਂ। ਆਖੋ ਵਾਹਿਗੁਰੂ। ਵਾਹਿਗੁਰੂ। ਗੌਰ ਕਰ, ਵੀਰਾਨਿਆਂ 'ਚ ਲੱਭਣ ਵਾਲਿਆ, ਉਹ ਜੰਗਲਾਂ 'ਚ ਲੱਭਣ ਵਾਲਿਆ, ਤੂੰ ਹੀ ਪਰਮੇਸ਼ਰ ਤੋਂ, ਵਾਹਿਗੁਰੂ ਜੀ ਤੋਂ ਜੁਦਾ ਹੈ, ਉਹ ਤੇਰੇ ਤੋਂ ਜੁਦਾ ਨਹੀਂ ਹੈ। ਤੂੰ ਹੀ ਪਰਦਾ ਪਾ ਕੇ ਬੈਠਾ ਹੈ, ਉਹ ਤੇ ਤੇਰੇ ਅੰਦਰ ਵਸਦਾ ਹੈ। ਅੰਦਰ ਉਹਨੂੰ ਅੰਦਰੋਂ ਲੱਭ, ਅੰਦਰੋਂ ਲੱਭ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ ਰੇ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ ਤੇਰੇ ਨਾਲੇ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਹੈ ਜੀ, ਉੱਚੀ ਆਵਾਜ਼ 'ਚ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਦੁਨੀਆ ਵਿੱਚ ਸਭ ਤੋਂ ਤੇਜ਼ ਰਫ਼ਤਾਰ ਦੁਆ ਦੀ, ਅਰਦਾਸਾਂ ਦੀ ਹੁੰਦੀ ਹੈ।
ਸਭ ਤੋਂ ਤੇਜ਼ ਰਫ਼ਤਾਰ। ਵੱਡੇ ਵੱਡੇ ਜਹਾਜ਼ ਚੱਲਦੇ ਤੁਸੀਂ ਵੇਖੇ ਨੇ, ਜਹਾਜ਼ ਉੜਦੇ ਵੇਖੇ ਨੇ, ਰਾਕਟ ਉੜਦੇ ਵੇਖੇ ਨੇ। ਸੁਣਿਓ, ਗੂਗਲ ਤੇ ਸਰਚ ਕਰੋ, ਕਿੰਨੀਆਂ ਚੀਜ਼ਾਂ ਆ ਜਾਣਗੀਆਂ। ਇਹ ਚੀਜ਼ ਇੰਨੀ ਰਫ਼ਤਾਰ ਦੇ ਨਾਲ ਉੱਡਦੀ ਏ। ਅਸੀਂ ਜਹਾਜ਼ਾਂ 'ਚ ਜਾਂਦੇ ਆ, ਆਮ ਇਹ ਪਾਇਲਟ ਅਨਾਉਂਸ ਕਰਦੇ ਨੇ ਇਹ ਜਹਾਜ਼ 1 ਘੰਟੇ ਦੇ ਵਿੱਚ 900 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦਾ ਹੈ, 1000 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦਾ ਹੈ, 1200 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦਾ ਘੰਟੇ ਦੇ ਵਿੱਚ। ਕਿੰਨੀ ਤੇਜ਼ ਰਫ਼ਤਾਰ ਨਾਲ ਉੱਡਣ ਵਾਲੀਆਂ ਚੀਜ਼ਾਂ ਮੌਜੂਦ ਨੇ। ਰਾਕਟ ਇਸ ਤੋਂ ਵੀ ਤੇਜ਼ ਕਈ ਗੁਣਾ ਚੱਲਦਾ। ਪਰ ਪਿਆਰਿਓ, ਇਹ ਸਭ ਚੀਜ਼ਾਂ ਦੀ ਰਫ਼ਤਾਰ ਬੜੀ ਘੱਟ ਏ ਅਰਦਾਸਾਂ ਦੀ ਰਫ਼ਤਾਰ ਦੇ ਅੱਗੇ। ਆਖੋ ਵਾਹਿਗੁਰੂ। ਦੁਨੀਆ ਵਿੱਚ ਸਭ ਤੋਂ ਤੇਜ਼ ਰਫ਼ਤਾਰ ਦੁਆਵਾਂ ਦੀ, ਅਰਦਾਸਾਂ ਦੀ ਹੁੰਦੀ ਏ, ਜਿਹੜੀਆਂ ਅਰਦਾਸਾਂ ਜ਼ੁਬਾਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੁਰ ਪਰਮੇਸ਼ਰ ਗੁਰੂ ਰਾਮਦਾਸ ਤੱਕ ਪਹੁੰਚ ਜਾਂਦੀਆਂ ਨੇ। ਜ਼ੁਬਾਨ ਦੇ ਉੱਤੇ ਅਰਦਾਸ ਆਉਣ ਤੋਂ ਪਹਿਲਾਂ ਹੀ ਗੁਰੂ ਤੱਕ ਤੇਰੀ ਅਰਦਾਸ ਪਹੁੰਚ ਜਾਂਦੀ ਏ। ਪਰ ਕਰੀ ਅੰਦਰੋਂ, ਕਰੀ ਅੰਦਰੋਂ। ਫਿਰ ਜ਼ੁਬਾਨ ਤੇ ਆਉਣ ਤੋਂ ਪਹਿਲਾਂ ਹੀ ਤੇਰੀਆਂ ਅਰਦਾਸਾਂ ਉਹਦੇ ਤੱਕ ਪਹੁੰਚ ਜਾਣਗੀਆਂ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਔਰ ਸੱਚੀ ਗੱਲ ਏ, ਹਵਾਵਾਂ ਜੇ ਮੌਸਮ ਦਾ ਰੁਖ ਬਦਲ ਸਕਦੀਆਂ ਨੇ ਤੇ ਦੁਆਵਾਂ ਮੁਸੀਬਤ ਦੇ ਪਲਾਂ ਨੂੰ ਬਦਲ ਸਕਦੀਆਂ ਨੇ। ਇਸ ਲਈ ਜੀਵਨ ਦੇ ਵਿੱਚ ਦੁਆਵਾਂ ਦਿਓ ਤੇ ਦੁਆਵਾਂ ਲਓ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਸਹਿਤ ਸਾਰੇ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਅਜੇ ਤੱਕ ਸਮਾਗਮ ਨੂੰ ਸ਼ੇਅਰ ਕਰਨ ਦੀ ਸੇਵਾ ਨਹੀਂ ਨਿਭਾਈ, ਨਿਭਾਓ। ਇੱਕ ਪ੍ਰੇਮੀ ਹਰ ਗਰੁੱਪ ਦੇ ਵਿੱਚ YouTube ਦਾ, Facebook ਦਾ, ਇਹ ਸਾਰੇ ਲਿੰਕ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਸੰਗਤ ਲਾਭ ਲੈ ਸਕੇ। ਨਾਲ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ YouTube ਤੇ, ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾਂ ਵਾਲੇ Facebook ਪੇਜ, ਭਾਈ ਅਮਨਦੀਪ ਸਿੰਘ ਜੀ Instagram, ਹਰ ਜਗ੍ਹਾ ਤੇ ਜਾ ਕੇ ਫੋਲੋ ਕਰੋ। ਰੋਜ਼ਾਨਾ ਤੁਹਾਨੂੰ ਉਤਸ਼ਾਹਿਤ ਕਰਨ ਵਾਸਤੇ, ਤੁਹਾਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਇਹ ਸਾਰੀਆਂ ਥਾਵਾਂ ਤੇ ਅਸੀਂ ਨਵੇਂ ਕਲਿੱਪ ਪਾ ਰਹੇ ਹਾਂ ਤਾਂ ਜੋ ਸੰਗਤ ਹੋਰ ਲਾਭ ਲਵੇ। ਇਹ ਗੁਰਮਤ ਦੇ ਨਾਲ ਰਿਲੇਟਡ ਅਨਾਉਂਸਮੈਂਟਾਂ ਨੇ ਤਾਂ ਮੈਂ ਕਰਨੇ ਆ ਤੇ ਗੁਰੂ ਕਿਰਪਾ ਕਰੇ। ਤੇ ਇੱਕ ਹੋਰ ਮੈਂ ਬੇਨਤੀ ਕਰਦੇ ਆ, ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਇਹ ਮੇਰੀ ਬੇਨਤੀ ਹੈ, 2 ਘੰਟੇ ਦਾ ਵੱਧ ਸਮਾਂ ਕੱਢ ਕੇ ਆਇਓ। ਕਿਤੋਂ ਵੀ ਤੁਸੀਂ ਆਉਣਾ 2 ਘੰਟੇ ਦਾ ਵੱਧ ਸਮਾਂ ਕੱਢ ਕੇ ਆਇਓ। ਉਹ ਕਿਉਂ? ਜਿਹੜਾ ਇਹ ਤੁਹਾਡਾ ਸਥਾਨ ਬਣ ਰਿਹਾ ਹੈ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ, ਹੋਰ ਵੀ ਜਿਹੜੇ ਕਾਰਜ ਚੱਲ ਰਹੇ ਨੇ। 2 ਘੰਟੇ ਵੱਧ ਕੱਢ ਕੇ ਆਇਓ। ਇਹ ਆਪਣੀਆਂ ਅੱਖਾਂ ਨਾਲ ਆ ਕੇ ਦੇਖਣਾ ਕਿ ਤੁਹਾਡੀ ਦਿੱਤੀ ਇਹ ਮਾਇਆ, ਤੁਹਾਡਾ ਕਿਣਕਾ ਕਿਣਕਾ ਲੱਗ ਕਿੱਥੇ ਰਿਹਾ। ਆਖੋ ਵਾਹਿਗੁਰੂ। ਇਹ ਮੇਰੀ ਬੇਨਤੀ, ਤੁਹਾਡਾ ਆਪਣਾ ਘਰ ਏ। ਮੈਂ ਭਾਵੇਂ ਕਿਤੇ ਕੀਰਤਨ ਤੇ ਗਿਆ ਹੋਵਾਂ, ਕਿਤੇ ਵੀ ਹੋਵਾਂ, ਸਵੇਰੇ ਤਕਰੀਬਨ 10 ਵਜੇ ਤੋਂ ਲੈ ਕੇ ਸ਼ਾਮੀ 5-6 ਵਜੇ ਤੱਕ ਕਿਸੇ ਵੀ ਟਾਈਮ ਆਓ, ਜਰੂਰ ਇੱਥੇ ਦਰਸ਼ਨ ਦਿਓ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ ਹੁਣ ਸ਼ਬਦ ਪੜਨ ਦਾ ਸਮਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ 625 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸ਼ਬਦ ਦਰਜ। ਤਕਰੀਬਨ ਅਸੀਂ ਸਾਰੇ ਹੀ ਪੜ੍ਹਦੇ ਹਾਂ ਇਹ ਸ਼ਬਦ। ਸ਼ਬਦ ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਆਓ ਪੜਿਓ ਪਿਆਰ ਦੇ ਨਾਲ ਜੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਪੜੋ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਤੇ ਆਇਆ, ਆਦ ਪੁਰਖ ਪ੍ਰਭ ਪਾਇਆ। ਨਾਨਕ ਨਾਮ ਤੇ ਆਇਆ,
पुरख प्रभ पाया, साध संग मल लाथी, पार ब्रह्म पयो साथी। साध संग मल लाथी, पार ब्रह्म पयो साथी। नानक नाम ते आया, आद पुरख प्रभ पाया। नानक नाम ते आया, आद पुरख प्रभ पाया। साध संग मल लाथी, पार ब्रह्म पयो साथी। पढ़ो। साध संग मल लाथी, पार ब्रह्म पयो साथी। धन गुरु रामदास जी। धन खंडे वालिया। रामदास सरोवर नाते, सब उतरे पाप कमाते। बड़े सारे। रामदास सरोवर नाते, सब उतरे पाप कमाते। निर्मल होए कर स्नाना, गुर पूरे कीने दाना। निर्मल होए कर स्नाना, गुर पूरे कीने दाना। साध संग मल लाथी, पार ब्रह्म पयो साथी। साध संग मल लाथी, मल लाथी, पार ब्रह्म पयो साथी। सब कुशल खेम प्रभ तारे, सब कुशल खेम प्रभ तारे। सब कुशल खेम प्रभ तारे, सब कुशल खेम प्रभ तारे। सही सलामत सब थोक उबारे, गुर का शब्द विचारे। सही सलामत सब थोक उबारे, गुर का शब्द विचारे। साध संग मल लाथी, पार ब्रह्म पयो साथी। साध संग मल लाथी, पार ब्रह्म पयो साथी। पढ़ो। साध संग मल लाथी, पार ब्रह्म पयो साथी।
संग मल लाथी पार ब्रह्म पयो साथी नानक नाम ते आया आद पुरख प्रभ पाया नानक नाम ते आया आद पुरख प्रभ पाया साथ संग मल लाठी पार ब्रह्म पयो साथी साध संग मल लाथी पार ब्रह्म पयो साथी वाहिगुरु 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 संग मल लाथी पार ब्रह्म पयो साथी साध संग मल लाथी पार ब्रह्म भयो साथी साध संग मल लाथी पार ब्रह्म भयो साथी मल लाथी काहे रे मन चित में उदम जा आहर हर जियो परया सैल पत्थर में जनते उपाए ताका रिज के आगे कर तरया मेरे माधो जी सत संगत मिले सो तरया संगत मिले सो तरया सत संगत मिले सो तरया सत संगत मिले सो तरया संगत मिले सो तरया अरे सत संगत मिले सो तरया सत संगत मिले सो तरया सत संगत मिले सो तरया संगत मिले सो तरया सत संगत मिले सो तरया मेरे माधो जी 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 जी मेरे माधो 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 जी सत संगत मिले सो तरया सत संगत मिले सो तरया संगत मिले सो तरया सत संगत मिले सो तरया गंगा के संग सलता बिगड़ी सो सलता गंगा होए निबरी संगत मिले सो तरया
चंदन के संग तरवर बिगड़ियो सो तरवर चंदन होए निबरियो। सत्संगत मिले सो तरिया पारस के संग तांबा बिगड़ियो सो तांबा कंचन होए निबरियो। सत्संगत मिले सो तरिया संतन संग संतन संग कबीरा 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 बिगड़ियो। संतन संग कबीरा बिगड़ियो। संतन संग कबीरा बिगड़ियो। संतन संग कबीरा बिगड़ियो। बिगड़ियो कबीरा राम दुहाई। साच पए अनकत न जाई। संतन संग कबीरा बिगड़ियो। संतन संग कबीरा बिगड़ियो। कबीर चंदन का बिरवा पला बेड़ियो। टाक पलास योए भी चंदन होए रहे। बसे जो चंदन पास संतन संग। संतन संग कबीरा बिगड़ियो। सो कबीर रमे होए निबरियो। संगत मिले सो तरिया सत संगत मिले सो तरिया। संगत मिले सो तरिया सत संगत मिले सो तरिया। जी बड़ पागी हर संगत पावे। बड़ पागी हर संगत पावे। भागहीन ब्रह्म चोटा खावे। भागहीन ब्रह्म चोटा खावे। बिन पागा सत संग न लभै। 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 बिन संगत मैल परी जय जियो। 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 जी साध संग मल लाठी पार ब्रह्म पयो साथी। साध संग मल लाठी पार ब्रह्म पयो साथी। जी नानक नाम ते आया आदि पुरख प्रभ पाया पाया। नानक नाम ते आया आदि पुरख प्रभ पाया। साध संग जी साध संग मल लाठी पार ब्रह्म पयो साथी। साध संग मल लाठी पार ब्रह्म पयो साथी। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। जी वाहिगुरु 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 वाहिगुरु। 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 वाहिगुरु 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 वाहिगुरु
ਵਾਹਿਗੁਰੂ 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 ਗੱਜ ਕੇ। ਵਾਹਿਗੁਰੂ 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 ਜੀ ਸਾਧ ਸੰਗ ਮਲ ਲਠੇ ਪਾਰ ਬ੍ਰਹਮ ਪਇਓ ਸਾਥੀ ਸਾਧ ਸੰਗ ਮਲ ਲਠੇ ਪਾਰ ਬ੍ਰਹਮ ਪਇਓ ਸਾਥੀ। ਸਾਰੀ ਸੰਗਤ ਸਤਿਗੁਰਾਂ ਦੇ ਪਿਆਰ ਦੇ ਵਿੱਚ ਕਰੋ ਰਸਨਾ ਨੂੰ ਪਵਿੱਤਰ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਅਗਰ ਅਜੇ ਵੀ ਕੋਈ ਰਹਿ ਗਿਆ ਬੇਨਤੀ ਮੰਨੋ। ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਤੁਸੀਂ ਆਪਣੇ ਇਰਦ ਗਿਰਦ ਭਾਵੇਂ ਆਪਣੇ ਪਰਿਵਾਰ 'ਚ ਭਾਵੇਂ ਆਪਣੇ ਅੰਦਰ ਹੀ ਜਦੋਂ ਨਜ਼ਰ ਪਾਓਗੇ ਤੁਸੀਂ ਇੱਕ ਚੀਜ਼ ਨੋਟ ਕਰੋਗੇ। ਕਿ ਇੱਕ ਚੀਜ਼ ਨੋਟ ਕਰੋਗੇ, ਉਹ ਪਤਾ ਕੀ ਪਿਆਰਿਓ, ਕਿ ਜਿਹੜਾ ਵੀ ਅੱਜ ਤੁਹਾਨੂੰ ਜੁੜਿਆ ਨਜ਼ਰ ਆਉਂਦਾ ਹੈ ਉਹਦੇ ਪਿੱਛੇ ਕਿਸੇ ਨਾ ਕਿਸੇ ਜੁੜੇ ਦਾ ਹੱਥ ਜ਼ਰੂਰ ਹੈ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਜਿਹੜਾ ਵੀ ਅੱਜ ਜੁੜਿਆ ਉਹ ਸਦਕੇ ਜੁੜਿਆਂ ਦੇ ਹੀ ਜੁੜਿਆ। ਭਾਵੇਂ ਘਰ ਦੇ ਵਿੱਚੋਂ ਮਾਂ ਨੇ ਕਿਉਂ ਨਾ ਜੋੜਿਆ ਹੋਵੇ, ਬਾਪ ਨੇ ਕਿਉਂ ਨਾ ਜੋੜਿਆ ਹੋਵੇ, ਜਿਹੜਾ ਅੱਜ ਕੋਈ ਜੁੜਿਆ ਉਹ ਸਦਕੇ ਜੁੜਿਆਂ ਦੇ ਹੀ ਜੁੜਿਆ। ਹਾਂਜੀ ਮੇਰੇ ਸਾਹਿਬ ਕਹਿੰਦੇ ਪਿਆਰਿਆ, ਸੰਗਤ ਕਰ, ਨਾਮ ਜਪਣ ਵਾਲਿਆਂ ਦੀ ਸੰਗਤ ਕਰ, ਗੁਰੂ ਦੀ ਸੰਗਤ ਕਰ। ਇਹਦਾ ਲਾਭ ਕੀ ਹੋਏਗਾ? ਕਹਿੰਦੇ ਸਾਧ ਸੰਗ ਮਲ ਲਾਥੀ। ਤੇਰੇ ਪਾਪਾਂ ਦੀ ਮੈਲ ਦਿਨੋਂ ਦਿਨ ਲੱਥਦੀ ਜਾਏਗੀ, ਲੱਥਦੀ ਜਾਏਗੀ। ਸੰਗਤ ਕਰ, ਭਾਵੇਂ ਉਹ ਸੰਗਤ ਸਰੀਰਕ ਤੌਰ ਤੇ ਕਰ ਲੈ, ਭਾਵੇਂ ਉਹ ਸੰਗਤ ਟੀਵੀ ਵਿੱਚੋਂ ਕਥਾ ਕੀਰਤਨ ਦੇ ਰਾਹੀਂ ਕਰ ਲੈ, ਭਾਵੇਂ ਟੇਪ ਸੁਣ ਕੇ ਕਰ ਲੈ, ਭਾਵੇਂ ਕਿਤਾਬ ਵਿੱਚੋਂ ਮਹਾਂਪੁਰਖਾਂ ਦਾ ਬਚਨ ਪੜ੍ਹ ਕੇ ਕਰ ਲੈ, ਪਰ ਕਰ ਜ਼ਰੂਰ ਨਾਮ ਜਪਣ ਵਾਲਿਆਂ ਦੀ ਸੰਗਤ ਜ਼ਰੂਰ ਕਰ। ਤੇ ਜਿਉਂ-ਜਿਉਂ ਤੇਰੇ ਅੰਦਰਲੀ ਮੈਲ ਲੱਥੇਗੀ ਤੇ ਇੱਕ ਵੱਡੀ ਘਨੇਰੀ ਕਿਰਪਾ ਤੇਰੇ ਉੱਤੇ ਹੋਰ ਵਰਤੇਗੀ। ਪਤਾ ਕੀ? ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਇੱਕ ਆਮ ਕੋਈ ਲੀਡਰ ਹੀ ਕਿਸੇ ਦਾ ਮਿੱਤਰ ਬਣ ਜੇ ਨਾ, ਉਹ ਬੜੀਆਂ ਡੀਂਗਾਂ ਮਾਰਦਾ, ਫਲਾਣਾ ਵੱਡਾ ਬੰਦਾ ਮੇਰਾ ਵਾਕਬ ਏ, ਮੇਰਾ ਮਿੱਤਰ ਏ, ਫਲਾਣਾ ਲੀਡਰ ਉਹਦੇ ਨਾਲ ਤੇ ਮੇਰੀ ਬੜੀ ਯਾਰੀ ਏ। ਪਿਆਰਿਆ, ਜਿਉਂ-ਜਿਉਂ ਤੂੰ ਸੰਗਤ ਕਰੇਂਗਾ, ਜਿਉਂ-ਜਿਉਂ ਤੇਰੇ ਮਨ ਦੀ ਮੈਲ ਉਤਰੇਗੀ, ਇੱਕ ਵੱਡੀ ਕਿਰਪਾ ਤੇਰੇ ਤੇ ਹੋਏਗੀ। ਤਿਉਂ-ਤਿਉਂ ਉਹ ਗੁਰ ਪਰਮੇਸ਼ਰ ਗੁਰੂ ਰਾਮਦਾਸ ਤੇਰਾ ਮਿੱਤਰ ਬਣਦਾ ਜਾਏਗਾ, ਮਿੱਤਰ ਬਣਦਾ ਜਾਏਗਾ। ਤੇ ਸੱਚੀ ਗੱਲ ਏ, ਜਿਹਦਾ ਮਿੱਤਰ ਗੁਰੂ ਰਾਮਦਾਸ ਬਣ ਗਿਆ, ਜਿਹਦਾ ਮਿੱਤਰ ਆਪ ਬਾਬਾ ਦੀਪ ਸਿੰਘ ਬਣ ਗਿਆ, ਉਹਨੂੰ ਕਮੀ ਕਾਦੀ? ਉਹਨੂੰ ਕਾਦੀ ਕਮੀ? ਉਹਨੂੰ ਕਾਦੀ ਟੈਨਸ਼ਨ? ਕਿਉਂਕਿ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਤੇ ਹੁਣ ਮਿੱਤਰ ਬਣਿਆ ਹੋਇਆ। ਆਖੋ ਵਾਹਿਗੁਰੂ। ਬਸ ਉਹ ਮਿੱਤਰ ਬਣ ਗਿਆ, ਫਿਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਨਾ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਪਰ ਉਹ ਮਿੱਤਰ ਬਣਦਾ ਉਦੋਂ ਹੀ ਏ ਜਦੋਂ ਤੂੰ ਕਮਾਈ ਵਾਲਿਆਂ ਦੀ ਸੰਗਤ ਕਰਦਾ, ਜਦੋਂ ਸੰਗਤ ਵਿੱਚ ਆ ਕੇ ਜੁੜਦਾ ਹੈ। ਮੈਲ ਲੱਥਦੀ ਏ ਤੇ ਜਿਉਂ-ਜਿਉਂ ਮੈਲ ਲੱਥਦੀ ਉਹਦੇ ਨਾਲ ਮਿੱਤਰਤਾ ਹੀ ਵੱਧਦੀ ਜਾਂਦੀ ਏ। ਕਿਤੇ ਵੀ ਤੁਸੀਂ ਨਿਗਾਹ ਪਾਓ, ਅੱਜ ਜੇ ਕੋਈ ਜੁੜੇ ਨੂੰ ਵੇਖੋਗੇ, ਸਦਕੇ ਜੁੜਿਆਂ ਦੇ ਹੀ ਉਹ ਜੁੜਿਆ ਹੋਏਗਾ। ਭਾਵੇਂ ਟੀਵੀ ਚੋਂ ਬਚਨ ਸੁਣ ਕੇ ਕਿਉਂ ਨਾ ਜੁੜਿਆ ਹੋਵੇ। ਮੈਨੂੰ ਪਿਛਲੇ ਹਫਤੇ ਇੱਕ ਫੋਨ ਆਇਆ, ਇਹਨਾਂ ਨੇ ਗੱਲ ਕਰਾਈ ਅਮਤੇਸ਼ਵਰ ਸਿੰਘ ਹੋਣਾ ਨੇ, ਤੇ ਬਾਹਰੋਂ ਫੋਨ ਸੀ। ਕਹਿੰਦੇ ਜੀ ਜ਼ਰੂਰੀ ਗੱਲ ਕਰਨੀ ਹੈ, ਕੋਈ ਨੌਜਵਾਨ ਬੱਚਾ ਹੈ 17-18 ਸਾਲ ਦੀ ਉਮਰ, ਗੱਲ ਕਰਨੀ ਚਾਹੁੰਦਾ ਹੈ। ਜਦੋਂ ਮੈਂ ਫੋਨ ਸੁਣਿਆ ਉਹਦਾ
ਤੇ ਬੈਰਾਗ ਕਰੀ ਜਾਵੇ, ਰੋਈ ਜਾਵੇ। ਤੇ ਮੈਨੂੰ ਕਹਿੰਦਾ ਵੀਰ ਜੀ, ਇੱਕ ਦਿਨ ਕੀਰਤਨ ਦੇ ਵਿੱਚ ਮੈਂ ਬਚਨ ਸੁਣਿਆ, ਕਿਉਂਕਿ ਜਿਹੜਾ ਇੱਥੇ 3 ਤੋਂ 4 ਪ੍ਰੋਗਰਾਮ ਲੱਗਦਾ ਹੈ ਅਮਰੀਕਾ ਕੈਨੇਡਾ, ਤਕਰੀਬਨ ਸਵੇਰ ਦੇ 4:30 ਵਜੇ ਹੁੰਦੇ ਨੇ, ਅੰਮ੍ਰਿਤ ਵੇਲੇ ਦਾ ਸਮਾਂ ਉਸ ਟਾਈਮ ਚੱਲਦਾ ਹੈ। ਕਈ ਥਾਵਾਂ ਤੇ ਦੁਪਹਿਰ ਵੇਲੇ ਵੀ ਚੱਲਦਾ ਗੁਰੂ ਜੀ ਦੀ ਕਿਰਪਾ ਨਾਲ, ਤੇ ਕਈ ਇੰਟਰਨੈਟ ਰਾਹੀਂ YouTube ਦੇ ਰਾਹੀਂ ਬਾਅਦ ਚੋਂ ਵੀ ਦੇਖਦੀਆਂ ਨੇ ਸੰਗਤਾਂ। ਉਹ ਮੈਨੂੰ ਗੁਰਮੁਖ ਪਿਆਰੇ ਨੇ, ਉਹ ਬੱਚੇ ਨੇ ਮੈਨੂੰ ਕੀ ਆਖਿਆ, ਕਹਿੰਦਾ ਇੱਕ ਦਿਨ ਤੁਸੀਂ ਕੀਰਤਨ ਵਿੱਚ ਬਚਨ ਸੁਣਾਇਆ ਕਿ ਬਾਬਾ ਦੀਪ ਸਿੰਘ ਜੀ, ਸਾਰੇ ਕਹਿ ਦਿਓ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦਾ ਤੁਸੀਂ ਬਚਨ ਸੁਣਾਇਆ ਕਿ ਬਾਬਾ ਦੀਪ ਸਿੰਘ ਜੀ, ਕਹਿੰਦਾ ਪਹਿਲੇ ਨਹੀਂ ਸੀ ਮੈਨੂੰ ਪਤਾ, ਮੈਂ ਨਵਾਂ ਜੁੜਿਆ। ਕਹਿੰਦਾ ਤੁਸੀਂ ਬਚਨ ਸੁਣਾਇਆ ਕਿ ਬਾਬਾ ਦੀਪ ਸਿੰਘ ਜੀ ਏਡੀ ਤਾਕਤ ਦੇ ਮਾਲਕ ਸੀ ਕਿ ਜੰਗੇ ਮੈਦਾਨ ਦੇ ਵਿੱਚ ਇੱਕ ਹੱਥ ਵਿੱਚ ਸੀਸ ਫੜਿਆ, ਦੂਜੇ ਹੱਥ ਵਿੱਚ ਖੰਡਾ ਫੜਿਆ, ਸਿਰ ਧੜ ਤੋਂ ਜੁਦਾ ਹੋਣ ਦੇ ਬਾਅਦ ਵੀ ਉਹ ਬਾਬਾ ਦੁਸ਼ਮਣਾਂ ਦੇ ਨਾਲ ਜੰਗ ਲੜਦਾ ਰਿਹਾ। ਤੇ ਕਹਿੰਦਾ ਨਾਲ ਤੁਸੀਂ ਇੰਨੀ ਗੱਲ ਕਹੀ ਕਿ ਇਹ ਪਾਵਰ ਬਾਣੀ ਦੀ, ਜਿਹੜਾ ਨਿਤਨੇਮ ਬਾਬਾ ਦੀਪ ਸਿੰਘ ਜੀ ਕਰਦੇ ਸੀ 101 ਪਾਠ ਜਪਜੀ ਸਾਹਿਬ ਦਾ, ਆਪਣੇ ਪਰਸਨਲ ਨਿਤਨੇਮ ਤੋਂ ਇਲਾਵਾ ਜਿਹੜਾ ਨੇਮ ਕਰਦੇ ਸੀ ਨਾ, ਇਹ ਸਾਰੀ ਤਾਕਤ ਬਾਣੀ ਦੀ। ਔਰ ਪਿਆਰਿਓ, ਬਾਬਾ ਦੀਪ ਸਿੰਘ ਜੀ ਦਾ 101 ਪਾਠ ਸਾਡੇ ਵਰਗਾ ਨਾ ਸਮਝਿਓ, ਜਿਵੇਂ ਅਸੀਂ ਇੱਕ ਪਾਠ ਵੀ ਕਰਦੇ ਆ ਤੇ ਇੱਕ ਦੀ ਵੀ ਕਈ ਵਾਰੀ ਹਾਜ਼ਰੀ ਨਹੀਂ ਲੱਗਦੀ। ਬਾਬਾ ਦੀਪ ਸਿੰਘ ਜੀ ਇੱਕ ਪਾਠ ਜਪਜੀ ਸਾਹਿਬ ਦਾ ਕਰਨ ਤੇ ਉਹਨਾਂ ਦਾ ਹਰ ਰੋਮ ਬਾਣੀ ਪੜਦਾ। ਆਖੋ ਵਾਹਿਗੁਰੂ। ਤੇ 7 ਕਰੋੜ ਰੋਮ ਨੇ, ਇੱਕ ਪਾਠ ਜਪਜੀ ਸਾਹਿਬ ਕਰਨ ਤੇ 7 ਕਰੋੜ ਵਾਰੀ ਜਪਜੀ ਸਾਹਿਬ ਹੁੰਦੀ ਉਹਨਾਂ ਦੀ। ਤੇ 101 ਪਾਠ ਰੋਜ਼ ਦਾ ਨੇਮ, ਕਿੰਨੇ ਕਰੋੜਾਂ ਵਾਰੀ ਬਾਣੀ ਰੋਜ਼ ਪੜਦਾ ਉਹ ਬਾਬਾ। ਤੇ ਕਹਿੰਦੇ ਤੁਸੀਂ ਕਿਹਾ ਜੀ ਇਹ ਬਾਬਾ ਜੀ ਦਾ ਨਿਤਨੇਮ ਤੋਂ ਇਲਾਵਾ ਵੱਖਰਾ ਨੇਮ ਸੀ ਕਿ 101 ਪਾਠ ਜਪਜੀ ਸਾਹਿਬ ਦੇ ਕਰਨੇ, ਇਹ ਸਾਰੀ ਬਾਣੀ ਦੀ ਕਲਾ ਵਰਤੀ ਹੈ। ਤੇ ਕਹਿੰਦਾ ਜਦੋਂ ਮੈਂ ਕੀਰਤਨ ਦੇ ਵਿੱਚ ਇਹ ਬਚਨ ਸੁਣਿਆ, ਕਹਿੰਦਾ ਉਸ ਤੋਂ ਬਾਅਦ ਮੈਂ ਵੀ ਆਪਣੇ ਅੰਦਰ ਇਹ ਧਾਰਨ ਕਰ ਲਿਆ ਕਿ ਜੋ ਮਰਜ਼ੀ ਹੋਵੇ, ਭਾਵੇਂ ਪੜ੍ਹਾਈ ਦਾ ਜ਼ੋਰ ਹੈ, ਹੋਰ ਕਈ ਮੇਰੇ ਉੱਤੇ ਪ੍ਰੈਸ਼ਰ ਨੇ, ਕਹਿੰਦਾ ਪਰ ਨਹੀਂ, ਜੋ ਮਰਜ਼ੀ ਹੋ ਜੇ, ਜੇ ਬਾਬਾ ਦੀਪ ਸਿੰਘ ਜੀ 101 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੇ ਰਹੇ ਨੇ, ਤੇ ਮੈਂ ਉਹਨਾਂ ਦੀ ਗੱਲ ਅੱਜ ਕੀਰਤਨ ਨਹੀਂ ਸੁਣੀ ਹੈ, ਤੇ ਮੈਂ ਵੀ ਸੰਗਤ ਕਰ ਰਿਹਾ ਉਹਨਾਂ ਦੀ, ਤੇ ਅੱਜ ਤੋਂ ਮੈਂ ਵੀ ਰੋਜ਼ਾਨਾ 11 ਪਾਠ ਜਪਜੀ ਸਾਹਿਬ ਦੇ ਕਰਨੇ ਨੇ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਬਾਬਾ ਦੀਪ ਸਿੰਘ। ਉਹ ਬੱਚੇ ਨੇ ਜਦੋਂ ਮੈਨੂੰ ਇੰਨੀ ਗੱਲ ਸੁਣਾਈ ਨਾ, ਕਹਿੰਦਾ ਪਹਿਲੇ ਮੈਂ ਕੋਈ ਨੇਮ ਨਹੀਂ ਸੀ ਕਰਦਾ, ਤੇ ਹੁਣ 11 ਪਾਠ ਜਪਜੀ ਸਾਹਿਬ ਕਰਨ ਲੱਗ ਪਿਆ। ਮੈਂ ਕਿਹਾ ਵੇਖੋ, ਇੱਕ ਟੀਵੀ ਦੇ ਰਾਹੀਂ ਚੰਗੀ ਸੰਗਤ ਹੋ ਗਈ, ਉਹ ਚੰਗੀ ਸੰਗਤ ਨੇ 11 ਪਾਠ ਜਪਜੀ ਸਾਹਿਬ ਦਾ ਨੇਮ ਸ਼ੁਰੂ ਕਰਵਾਤਾ। ਬਾਬਾ ਦੀਪ ਸਿੰਘ ਦੀ ਸੰਗਤ ਹੋ ਗਈ ਟੀਵੀ ਦੇ ਰਾਹੀਂ, ਤੇ 11 ਪਾਠ ਜਪਜੀ ਸਾਹਿਬ ਦਾ ਨੇਮ ਸ਼ੁਰੂ ਹੋ ਗਿਆ। ਇਹ ਮੇਰੀ ਬੇਨਤੀ ਹੈ, ਮੈਂ ਗੱਲ ਕਰ ਰਿਹਾ ਕਿ ਅੱਜ ਤੁਸੀਂ ਕਿਸੇ ਨੂੰ ਵੇਖੋਗੇ ਜਿਹਦਾ ਜੀਵਨ ਗੁਰੂ ਘਰ ਦੇ ਨਾਲ ਜੁੜਿਆ, ਉਹ ਸਦਕੇ ਜੁੜਿਆਂ ਦੇ ਹੀ ਜੁੜਿਆ ਹੋਏਗਾ। ਕਿਤੇ ਵੀ ਤੁਸੀਂ ਪੜ੍ਹ ਲਓ ਇਤਿਹਾਸ 'ਚ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਮੈਂ ਕੋਈ ਡਿਟੇਲ 'ਚ ਨਹੀਂ ਜਾਣਾ, ਬਸ ਟੂਕ ਮਾਤਰ ਇਸ਼ਾਰਾ ਤੁਹਾਨੂੰ ਪਤਾ ਹੀ ਹੈ। ਭਾਈ ਸਾਹਿਬ ਜੀ ਦਾ ਪਹਿਲਾ ਜੀਵਨ, ਇੱਕ ਵਾਰੀ ਇੱਕ ਨਗਰ ਚੋਂ ਮੱਝਾਂ ਚੋਰੀ ਕਰਕੇ ਭੱਜੇ, ਨਗਰ ਵਾਲੇ ਮਗਰ ਲੱਗ ਗਏ। ਤੇ ਪਿਆਰਿਓ, ਜਦੋਂ ਨਗਰ ਵਾਲਿਆਂ ਨੂੰ ਪਿੱਛੇ ਆਉਂਦਾ ਵੇਖਿਆ, ਤਾਰਿਆਂ ਦੀ ਛਾਵੇਂ ਨਦੀ ਦੇ ਕਿਨਾਰੇ ਗੁਰਮੁਖ ਜੁੜਿਆ ਭਾਈ ਅਦਲੀ। ਭਾਈ ਅਦਲੀ ਨੂੰ ਜਾ ਕੇ ਆਖਿਆ, ਬੁੱਕਲ ਮਾਰੀ ਸੀ ਉਹਨੇ, ਤੇ ਆਖਿਆ ਭਾਈ ਬਿਧੀ ਚੰਦ ਜੀ ਨੇ, ਉਹ ਗੁਰੂ ਕੇ ਪਿਆਰਿਆ, ਮੈਨੂੰ ਵੀ ਆਪਣੇ ਕੋਲ ਲੁਕਣ ਦੀ ਜਗ੍ਹਾ ਦੇ। ਬਈ ਤੂੰ ਕੌਣ ਹੈ? ਕਹਿੰਦੇ ਮੈਂ ਚੋਰੀ ਕਰਕੇ ਆਇਆ। ਸੱਚ ਬੋਲਦਾ, ਬਈ ਚੋਰੀ ਕਰਕੇ ਆਇਆ, ਮੱਝਾਂ ਚੁਰਾ ਕੇ ਆਇਆ, ਸਾਡੇ ਕੋਲੋਂ ਕੀ ਮੰਗਦਾ ਹੈ ਜੀ? ਮੈਨੂੰ ਲੁਕਣ ਵਾਸਤੇ ਕੋਈ ਜਗ੍ਹਾ ਦੇ ਦਿਓ। ਤੇ ਉਸ ਵੇਲੇ ਭਾਈ ਅਦਲੀ ਨੇ ਇੰਨੀ ਗੱਲ ਆਖੀ, ਅੱਜ ਤੋਂ ਚੋਰੀ ਨਹੀਂ ਕਰਨੀ, ਇਹ ਵਾਅਦਾ ਕਰੋ। ਕਹਿੰਦੇ ਜੀ ਕੀਤਾ। ਕਹਿੰਦੇ ਫਿਰ ਆ ਜਾਓ। ਜਿਹੜੀ ਚੱਦਰ ਲਈ ਏ ਭਾਈ ਅਦਲੀ ਨੇ, ਉਹੀ ਚੱਦਰ ਭਾਈ ਸਾਹਿਬ ਦੇ ਉੱਤੇ ਦੇ ਦਿੱਤੀ। ਤੇ ਕੀ ਕਹਿੰਦੇ ਨੇ, ਜੋ ਮੈਂ ਜਪਦਾ ਤੁਸੀਂ ਵੀ ਜਪੋ।
ਭਾਈ ਅਦਲੀ ਜਪਾਉਂਦੇ ਨੇ, ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਭਾਈ ਸਾਹਿਬ ਜਪਦੇ ਭਾਈ ਬਿਧੀ ਚੰਦ ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਅਸਲੀਅਤ ਦੇ ਵਿੱਚ ਭਾਈ ਅਦਲੀ ਨੇ ਉਸ ਵੇਲੇ ਉਹ ਕੱਪੜੇ ਦੀ ਚੱਦਰ ਭਾਈ ਬਿਧੀ ਚੰਦ ਜੀ ਦੇ ਉੱਪਰ ਨਹੀਂ ਪਾਈ, ਨਾਮ ਦੀ ਚੱਦਰ ਪਾ ਕੇ ਸਾਰੇ ਪਰਦੇ ਢੱਕ ਲਏ। ਨਾਮ ਦੀ ਚੱਦਰ ਪਾ ਕੇ, ਔਰ ਨਾਮ ਦੀ ਚੱਦਰ ਜਿਹਦੇ ਤੇ ਵੀ ਪੈ ਜਾਂਦੀ ਹੈ ਨਾ, ਉਹਦੇ ਪਰਦੇ ਕੱਜ ਲੈਂਦੀ ਹੈ। ਨਾਮ ਦਾ ਚੋਲਾ ਜਿਹੜਾ ਵੀ ਪਾ ਲੈਂਦਾ ਨਾ, ਹੁਣ ਤੁਸੀਂ ਸਿਆਣੇ ਹੋ, ਆਮ ਤੌਰ ਤੇ ਅਸੀਂ ਪੜ੍ਹਦੇ ਆ, ਗੁਰੂ ਜੀ ਦੇ ਬਚਨ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਤੇਗ ਬਹਾਦਰ ਸਿਮਰਿਆ ਘਰ ਨਾਉ ਦੇ ਆਵੇ ਧਾਏ ਸਭ ਥਾਈ ਹੋਏ ਸਹਾਈ। ਤੇ ਪਿਆਰ ਵਿੱਚ ਜਦੋਂ ਸੰਗਤਾਂ ਇਹ ਪੜ੍ਹਦੀਆਂ ਨਾ, ਨਾਲ ਨਾਲ ਇਹ ਵੀ ਕਿਤੇ ਕਿਤੇ ਕਹਿੰਦੀਆਂ, ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ, ਕੋਈ ਹਿੰਦ ਦੀ ਚਾਦਰ, ਕੋਈ ਸ੍ਰਿਸ਼ਟੀ ਦੀ ਚਾਦਰ ਕਹਿੰਦਾ। ਕਿਉਂ ਚਾਦਰ ਕਹਿੰਦੇ ਆ? ਕਿਉਂਕਿ ਚਾਦਰ ਵਿੱਚ ਇੱਕ ਬੜਾ ਵੱਡਾ ਗੁਣ ਹੈ। ਚਾਦਰ ਭਾਵੇਂ ਅਮੀਰ ਤੇ ਪਵੇ, ਭਾਵੇਂ ਗਰੀਬ ਤੇ, ਭਾਵੇਂ ਪਾਪੀ ਭਾਵੇਂ ਪੁੰਨੀ ਦੇ ਉੱਤੇ ਪਵੇ, ਜਿਹਦੇ ਉੱਤੇ ਵੀ ਚਾਦਰ ਪੈ ਜਾਂਦੀ ਹੈ ਉਹਦੇ ਪਰਦਿਆਂ ਨੂੰ ਢੱਕ ਲੈਂਦੀ ਹੈ। ਇਸੇ ਤਰ੍ਹਾਂ ਭਾਈ ਅਦਲੀ ਜੀ ਨੇ ਪਿਆਰਿਓ ਉਹ ਕੱਪੜੇ ਦੀ ਚਾਦਰ ਨਹੀਂ ਪਾਈ, ਨਾਮ ਦੀ ਚਾਦਰ ਪਾ ਕੇ ਸਾਰੇ ਪਰਦਿਆਂ ਨੂੰ ਢੱਕ ਲਿਆ। ਤੇ ਫਿਰ ਉਹੋ ਹੀ ਭਾਈ ਸਾਹਿਬ ਦਾ ਜੀਵਨ ਤੁਸੀਂ ਪੜ੍ਹਦੇ ਹੀ ਹੋ ਨਾ। ਭਾਈ ਸਾਹਿਬ ਨੇ ਫਿਰ ਸਤਿਗੁਰਾਂ ਦੀ ਇਹੋ ਜੀ ਪਿਆਰ ਵਾਲੀ ਸੰਗਤ ਕੀਤੀ, ਇਹੋ ਜੀ ਪਿਆਰ ਨਾਲ ਸੰਗਤ ਕੀਤੀ, ਇਹੋ ਜੇ ਬਚਨ ਕਮਾਏ ਕਿ ਛੇਵੇਂ ਪਾਤਸ਼ਾਹ ਨੇ ਵੀ ਕਿਰਪਾ ਦਾ ਖਾਤਾ ਖੋਲ ਕੇ ਫਿਰ ਵਰ ਦੇ ਦਿੱਤਾ, ਭਾਈ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਭਾਈ ਸਾਹਿਬ ਜੁੜੇ ਸਦਕੇ ਜੁੜਿਆਂ ਦੇ ਜੁੜੇ। ਕੋਈ ਵੀ ਹੈ ਇਰਦ ਗਿਰਦ ਆਪਣੇ ਨਿਗਾਹ ਪਾ ਕੇ ਵੇਖੋ, ਕੋਈ ਵੀ ਜੁੜਿਆ ਸਦਕੇ ਜੁੜਿਆਂ ਦੇ ਜੁੜਿਆ। ਤੇ ਸੱਚੀ ਗੱਲ ਏ, ਜੇ ਕੋਈ ਟੁੱਟਿਆ ਹੈ ਨਾ, ਉਹਨੂੰ ਜੀਵਨ ਦੇ ਵਿੱਚ ਇਹੋ ਜੀ ਸੰਗਤ ਹੋ ਗਈ ਏ ਜਿਸ ਸੰਗਤ ਨੇ ਉਸ ਜੁੜੇ ਨੂੰ ਵੀ ਤੋੜ ਦਿੱਤਾ ਹੈ। ਕਈ ਵਾਰੀ ਤੁਹਾਡੇ ਇਰਦ ਗਿਰਦ ਚਾਂਸ ਬੀਤਦੇ ਨੇ, ਫਲਾਣੇ ਨੇ ਤੇ ਅੰਮ੍ਰਿਤ ਛਕਿਆ ਸੀ ਪਰ ਹੁਣ ਤੇ ਕਕਾਰ ਲਾ ਦਿੱਤੇ ਨੇ। ਬਈ ਲਾਏ ਕਿਉਂ? ਪੁਰਾਣੇ ਸਾਥੀ ਮਿਲ ਗਏ, ਉਹਨਾਂ ਨੇ ਜ਼ੋਰ ਪਾਤਾ, ਉਹਨੇ ਫਿਰ ਸ਼ਰਾਬ ਪੀ ਲਈ। ਇਹ ਮੇਰੀ ਬੇਨਤੀ ਜੇ ਨਾਲ ਨਾਲ, ਜਿੱਥੇ ਡਟ ਡਟ ਕੇ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਬੰਦਗੀ ਵਾਲਿਆਂ ਦੀ ਸੰਗਤ ਕਰੋ, ਉੱਥੇ ਪਿਆਰਿਓ ਕੁਝ ਸੰਗ ਤੋਂ ਵੀ ਬਚ ਕੇ ਰਹੋ, ਬਚ ਕੇ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ, ਕਹਿੰਦੇ ਕਬੀਰ ਸਾਖਤ ਸੰਗ ਨਾ ਕੀਚੀਏ, ਦੂਰੇ ਜਾਈਏ ਭਾਗ। ਉਹ ਦੂਰੋਂ ਹੀ ਭੱਜ ਜਾ। ਪਤਾ ਹੈ ਫਲਾਣਾ ਬੰਦਾ ਆ ਰਿਹਾ, ਇਹਨੇ 2 ਘੰਟੇ ਦਾ ਸਮਾਂ ਮੇਰਾ ਨਿੰਦਿਆ ਚੁਗਲੀ 'ਚ ਬਤੀਤ ਕਰਨਾ, ਭੱਜ ਜਾ ਦੂਰੋਂ ਹੀ, ਰਸਤਾ ਬਦਲ ਲੈ, ਕਿਤੇ ਉਹਦੀ ਉਹ ਬੁਰਾਈ ਦਾ ਛੱਟਾ ਤੇਰੇ ਤੇ ਨਾ ਪੈ ਜਾਵੇ ਪਿਆਰਿਆ। ਕਿਤੇ ਉਹ ਅਸ਼ਰਦਾਵਾਨ ਦੀਆਂ ਗੱਲਾਂ ਸੁਣ ਕੇ ਤੇਰੇ ਅੰਦਰ ਵੀ ਅਸ਼ਰਦਾ ਨਾ ਆ ਜੇ। ਦੂਰੇ ਜਾਈਏ ਭਾਗ, ਦੂਰੋਂ ਹੀ ਭੱਜ ਜਾ। ਪਤਾ ਹੈ ਮਨਮੁਖੇ, ਪਤਾ ਹੈ ਇਹ ਗੁਰੂ ਨਾਲ ਨਹੀਂ ਜੁੜਿਆ, ਜਦੋਂ ਵੀ ਬਹਿੰਦਾ ਮੇਰੇ ਕੋਲ ਕਿੰਤੂ ਪਰੰਤੂ ਕਰਦਾ, ਪਤਾ ਲੱਗ ਗਿਆ ਉਹਦਾ ਸੁਭਾਅ, ਹੁਣ ਕਿਨਾਰਾ ਕਰ ਲੈ। ਜਿੱਥੇ ਸੰਗਤ ਕਰੀਏ ਨਾਮ ਜਪਣ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਦੇ ਨਾਲ ਨਾਲ ਕੋ ਸੰਗ ਤੋਂ ਵੀ ਬਚ ਕੇ ਰਹੀਏ, ਬਚ ਕੇ। ਤੋ ਮੈਂ ਜਿਹੜੀ ਬੇਨਤੀ ਕਰ ਰਿਹਾ ਪਿਆਰਿਓ, ਸੰਗਤ ਬੜੀ ਜ਼ਰੂਰੀ ਜੇ। ਇਸੇ ਲਈ ਤੇ ਰੋਜ਼ ਅਰਦਾਸ ਵਿੱਚ ਅਸੀਂ ਮੰਗਦੇ ਆਂ, ਮੰਗਿਓ ਮੇਰੇ ਤੋਂ ਬਾਅਦ ਸਾਰੀ ਸੰਗਤ ਚੌਂਕੜੇ ਮਾਰ ਲਓ ਤੇ ਸਾਰੀ ਸੰਗਤ ਪਿਆਰ 'ਚ ਤਰਲਾ ਪਾਇਓ ਜੀ। ਸਹੀ ਪਿਆਰੇ ਮੇਲ, 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 ਸਹੀ ਪਿਆਰੇ ਮੇਲ। ਜਿੰਨਾ ਮਿਲਿਆ, ਜਿੰਨਾ ਮਿਲਿਆ, ਜਿੰਨਾ
ਭਗਤਾਂ ਡਿਠਿਆ, ਤੇਰਿਆਂ ਭਗਤਾਂ ਡਿਠਿਆ, ਤੇਰਿਆਂ ਭਗਤਾਂ ਡਿਠਿਆ, ਤੇਰਿਆਂ ਭਗਤਾਂ ਡਿਠਿਆ। ਮਨ ਕੀ ਕੱਟੀ ਏ ਮੈਲ, ਮਨ ਕੀ ਕੱਟੀ ਏ ਮੈਲ, ਮਨ ਕੀ ਕੱਟੀ ਏ ਮੈਲ, ਮਨ ਕੀ ਕੱਟੀ ਏ ਮੈਲ। ਸਾਧ ਸੰਗ ਉੱਠਿਆ, ਸਾਧ ਸੰਗ ਉੱਠਿਆ, ਸਾਧ ਸੰਗ ਉੱਠਿਆ, ਸਾਧ ਸੰਗ ਉੱਠਿਆ। ਸਾਧ ਸੰਗ ਉੱਠਿਆ, ਸਾਧ ਸੰਗ ਉੱਠਿਆ, ਸਾਧ ਸੰਗ ਉੱਠਿਆ, ਸਾਧ ਸੰਗ ਉੱਠਿਆ। ਸਈ ਪਿਆਰੇ ਮੇਲ, ਸਈ ਪਿਆਰੇ ਮੇਲ, ਪਿਆਰੇ ਮੇਲ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ। ਕਿਹੜੇ ਪਿਆਰੇ ਮੇਲ? ਓਏ ਸਾਜਨ, ਓਏ ਸਾਜਨ, ਸਾਜਨ, ਓਏ ਮੀਤ ਪਿਆਰੇ, ਓਏ ਮੀਤ ਪਿਆਰੇ, ਓਏ ਸਾਜਨ, ਓਏ ਮੀਤ ਪਿਆਰੇ, ਸਾਜਨ, ਓਏ ਸਾਜਨ, 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 ਓਏ ਮੀਤ ਪਿਆਰੇ, ਸਾਜਨ, ਮੀਤ ਪਿਆਰੇ। ਸਾਜਨ, ਓਏ ਸਾਜਨ, ਬਾਬਾ ਦੀਪ ਸਿੰਘ ਜੀ ਓਏ ਸਾਜਨ, ਓਏ ਸਾਜਨ, 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 ਓਏ ਸਾਜਨ, ਓਏ ਮੀਤ ਪਿਆਰੇ, ਸਾਜਨ, 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 ਓਏ ਸਾਜਨ, ਬਾਬਾ ਦੀਪ ਸਿੰਘ, ਓਏ ਮੀਤ ਪਿਆਰੇ। ਓਏ ਸਾਜਨ, ਓਏ मीत प्यारे जो हमको हर नाम चितारे। ਇਹੋ ਜੇ ਪਿਆਰਿਆਂ ਦਾ ਮੇਲ ਕਰਾ ਦਾਤਿਆ ਜੋ हमको हर नाम चितारे जी से प्यारे मेल सही प्यारे मेल प्यारे मेल मेल सही प्यारे मेल सही प्यारे मेल जिन्ना मिलिया जिन्ना मिलिया जिन्ना मिलिया जिन्ना मिलिया तेरा नाम चित आवे तेरा नाम चित आवे तेरा नाम चित आवे तेरा नाम चित आवे सही प्यारे मेल सही प्यारे मेल सही प्यारे मेल सही प्यारे मेल गुरु वाहिगुरु 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 वाहिगुरु
ਵਾਹਿਗੁਰੂ 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 ਸੇ ਪਿਆਰੇ ਮੇਰ ਸੇ ਪਿਆਰੇ ਮੇਲ ਬੋਲੋ ਜੀ ਸੇ ਪਿਆਰੇ ਮੇਰ ਸਹੀ ਪਿਆਰੇ ਮੇਰ ਜਿੰਨਾ ਮਿਲਿਆ 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 ਤੇਰਾ ਨਾਮ ਚਿਤ ਆਵੇ ਤੇਰਾ ਨਾਮ ਚਿਤ ਆਵੇ ਤੇਰਾ ਨਾਮ ਚਿਤ ਆਵੇ ਤੇਰਾ ਨਾਮ ਚਿਤ ਆਵੇ ਦਾਤਾ ਜੀ ਸਹੀ ਪਿਆਰੇ ਮੇਲ ਸਹੀ ਪਿਆਰੇ ਮੇਲ ਸਹੀ ਪਿਆਰੇ ਮੇਰ ਸਹੀ ਪਿਆਰੇ ਮੇਰ ਨਿਤਾ ਪ੍ਰਤੀ ਇਹ ਅਰਦਾਸਾਂ ਕਰਿਆ ਕਰੋ ਪਿਆਰਿਓ ਗਰੀਬ ਨਵਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਫਿਰ ਬੋਲੋ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਔਰ ਕਿਸੇ ਵੀ ਰੂਪ ਦੇ ਵਿੱਚ ਉਹ ਪਿਆਰਾ ਮੈਨੂੰ ਮਿਲਾ मेरो सुंदर कहो मिले कित गली हर के संत बतावो मार्ग हम पीछे लाग चली मैनू ओ प्यारे दा किसे भी रूप च मेल करा दे भावें उंज करा दे भावें किताब राही बचन मैं पढ़ रहा होवां उंज करा दे भावें टीवी दे विच कीर्तन सुन रहा होवां उंज मेल करा पर करा जरूर क्योंकि अज मैनू पता चल गया कि जद तक प्यारियां दी संगत मेरे जीवन दे विच नहीं होएगी उदों तक मेरा प्यार भी तेरे नाल नहीं पै सकदा। वाहिगुरू मैनू अज ये गल दा चानना हो गया है कि जद तक मेरी लाइफ दे विच नाम जपण वालियां दी संगत नहीं होएगी, जद तक मेरी लाइफ दे विच बंदगी करन वालियां दी संगत नहीं होएगी, जद तक कमाई वाला मेरे सिर दे उत्ते हथ नहीं रखेगा उदों तक मेरा कुछ भी कीता तेरे दर कबूल होना ही नहीं है। ये गल दा अज मैनू चानना हो गया है। कृपा कर दातिया कृपा कर बख्शिश कर सही प्यारे मेल जिन्ना मिलिया तेरा नाम चित आवे। साहब भी कह रहे कहंदे ज्यों ज्यों संगत करेगा नाम जपण वालियां दी बंदगी करन वालियां दी त्यों त्यों तेरे मन दी मैल लथेगी ते ज्यों ज्यों तेरे मन दी मैल लथेगी त्यों त्यों ओ गुरु रामदास आखो धन गुरु रामदास आखो धन गुरु रामदास जी धन गुरु रामदास धन गुरु रामदास जी ज्यों ज्यों असी प्यार वालियां दी संगत करांगे महापुरखां दी संगत करांगे त्यों त्यों साडे मन तो पापां दी मैल लथेगी ज्यों ज्यों मैल लथेगी त्यों त्यों ओ गुरु रामदास साडा मित्र बनदा जाएगा। गुरु कृपा करे बख्शिश करे जीवन दे विच प्यारियां दी संगत सानू सारियां नू देवे इतनी को सेवा प्रवान करियो जी। भुल चुक दी खिमा कर देना अज दे समागम विच ते होर चल रही सेवावां विच जेड़े जेड़े प्रेमी हिस्सा पाउंदे हो जां जिन्हां ने पाया सतगुरु तुहानू सारियां नू चढ़दियां कलां बख्शण तुहानू सारियां नू बरकतां पाउण प्यार सहित सारे फतेह बुलाओ आखो जी वाहिगुरू जी का खालसा वाहिगुरू जी की फतेह।